ਹੈਲੋ अस्सलाम वालेकुम नाज़रीन, ਤੁਸੀਂ ਵੇਖਦੇ ਹੋ ਸਾਡਾ YouTube ਚੈਨਲ। ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ। ਮੇਰੇ ਨਾਲ ਭਾਈ ਅਕਰਮ ਸਾਹਿਬ। ਨਾਜ਼ਰੀਨ 1947 ਦੇ ਵੰਡ ਵੇਲੇ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਸਾਡੇ ਨਾਲ ਬਜ਼ੁਰਗ ਮੌਜੂਦ ਨੇ, ਇਹਨਾਂ ਨੂੰ ਪੁੱਛਣਾ 1947 ਟਾਈਮ ਦੀ ਹਿਜਰਤ ਕਹਾਣੀ ਇਹਨਾਂ ਦੀ। ਇਹਨਾਂ ਨੂੰ ਪੁੱਛਣਗੇ ਕਿ ਕਿਵੇਂ ਇਹ ਉੱਧਰੋਂ ਚੜ੍ਹਦੇ ਪੰਜਾਬੋਂ ਲੈਂਦੇ ਪੰਜਾਬ ਪਹੁੰਚੇ ਸਨ, ਤੇ ਇਹਨਾਂ ਨੂੰ ਕੀ ਮੁਸੀਬਤਾਂ ਰਾਤ ਵਿੱਚ ਵੇਖਣੀਆਂ ਪਈਆਂ ਤੇ ਕੀ ਕੁਝ ਇਹਨਾਂ ਨੇ ਆਪਣੇ ਪਿੰਡੇ 'ਤੇ ਚੱਲਿਆ। ਇਹਨਾਂ ਸਾਰੀ ਗੱਲ ਇਹਨਾਂ ਦੀ ਜਿਹੜੀ ਬਜ਼ੁਰਗਾਂ ਦੀ ਇਹਨਾਂ ਦੀ ਜ਼ੁਬਾਨੀ ਪੁੱਛਣੀ ਹੈ ਜੀ। अस्सलाम वालेकुम जी। वालेकुम सलाम जी। बुजुर्गों की हाल है? खैर अल्लाह जी। अपना नाम की है जी? अली मोहम्मद है मेरा नाम। अली मोहम्मद। साढ़े वाल साहब का नाम की? नूर मोहम्मद। दादा जी का? दादी जी का? हाँ जी। दादी जी अब्दुल अब्दुल रहीम। अब्दुल रहीम। थोड़ा बुजुर्ग उच्ची बोले थोड़ा जा। अच्छा। हाँ जी। अपनी ज़ात केड़ी जी? गुज्जर है जी। गुज्जर। ठीक हो गया। बुजुर्गो अपना पिंड जिथे बैठे हैं इस टाइम पिंड केड़ा? हाँ कुलिया थानवा। कुले थानवा। अच्छा। अपनी तहसील का जिला केड़ा पड़ा इत्थों दा? ਇੱਥੇ ਦਾ? हाँ जी हाँ जी। हुण जेड़ा मौजूदा ਹੁਣ ਉਹ ਜਿਹੜਾ ਤਹਿਸੀਲ ਆ ਸਾਡੇ। हाँ जी। ਟੋਬਾ ਜ਼ਿਲ੍ਹਾ। टोबा पूरा नाम दसो? टोबा टेक सिंह। ਟੇਕ ਸਿੰਘ। टोबा टेक सिंह। हाँ। अच्छा वो जिला ਜੀ। बुजुर्गो ये पिंड के आले दुआले कोई दो चार पिंड दसे किहड़े किहड़े ने? ਇਹਦੇ ਨਾਲ ਆ हाँ जी हाँ जी। ਸੀਤਲਾ 75 ਆਪਣਾ ਹਾਤਾ ਤੇ ਸਗੀਰੇ ਕੱਕੜ ਕਣੀਆਂ ਆ ਸਾਰੇ ਪਿੰਡ ਨਾਲ ਵਾਲੇ ਹੀ ਆ। हाँ जी हाँ जी। ਰੱਖ ਲਓ। अच्छा अच्छा। ਬਜ਼ੁਰਗੋ 1947 ਤੋਂ ਪਹਿਲੇ ਜਿਹੜਾ ਜਿੱਥੋਂ ਤੁਸੀਂ ਹਿਜਰਤ ਕਰਕੇ ਉਧਰੋਂ ਇੱਧਰ ਆਏ ਹਾਂ ਜੀ। ਇੰਡੀਆ ਚੋਂ ਮਾਈਗ੍ਰੇਟ ਹੋ ਕੇ ਤੁਸੀਂ ਇੱਧਰਲੇ ਪਾਸੇ ਪਹੁੰਚੇ, ਆਪਣਾ ਚੜ੍ਹਦੇ ਪੰਜਾਬ ਜਾਨੀ ਇੰਡੀਆ ਵਿੱਚ ਪਿੰਡ ਕਿਹੜਾ ਸੀ ਤੁਹਾਡਾ? ਜੀ ਸਾਡਾ ਉਧਰ ਹਾਂਜੀ ਹਾਂਜੀ। ਉਹ ਸਾਡਾ ਭੈਣੀ ਸਾਲੂ ਵਾਲੀ ਸੀ ਲੁਧਿਆਣੇ ਤੋਂ ਚੜ੍ਹਦੇ ਕੋ ਸਤਗੋ। ਅੱਛਾ ਅੱਛਾ। ਚੜ੍ਹਦੇ ਨੂੰ ਇੱਧਰ ਆ ਚੜ੍ਹਦੇ ਨਾ ਇੱਧਰੋਂ ਆ। ਹਾਂਜੀ ਹਾਂਜੀ। ਇੱਧਰੋਂ ਸਤਗੋ ਸੀ ਲੁਧਿਆਣੇ ਅਸੀਂ। ਲੁਧਿਆਣੇ ਸ਼ਹਿਰ ਤੋਂ? ਸ਼ਹਿਰ ਤੋਂ। ਅੱਛਾ। ਸਤਗੋ ਸੀ ਸਤਗੋ ਸਾਡਾ ਪਿੰਡ? ਹਾਂ ਪਿੰਡ ਸਾਡਾ ਭੈਣੀ ਸਾਲੂ ਵਾਲੇ। ਭੈਣੀ ਸਾਲੂ ਵਾਲੇ? ਸਾਲੂ ਵਾਲੇ। ਹਾਂ ਹਾਂ ਹਾਂ। ਅੱਛਾ। ਉੱਥੇ ਤੁਹਾਡਾ ਪਿੰਡ ਜਿਹੜਾ ਸੀ ਉਹ ਪਿੰਡ ਦੇ ਆਲੇ ਦੁਆਲੇ ਪਿੰਡ ਕਿਹੜੇ ਕਿਹੜੇ ਸਨ? ਉਹਦੇ ਆਲੇ ਦੁਆਲੇ ਜੀ ਭੈਣ ਚਾਰ ਤਾਂ ਭੈਣੀਆਂ ਹੀ ਸੀ। ਅੱਛਾ ਜੀ। ਸੱਤੂ ਵਾਲੀ ਕਾਹੀ ਵਾਲੇ ਕੀਮੇ ਵਾਲੀ ਨਾਲ ਦੁਆਬਾ। ਨਾਲ ਦੁਆਬਾ ਸੀ? ਇੱਕ ਦੁਆਬਾ ਚੱਕ ਸੀ, ਬੌਂਕੜ ਸੀ, ਨਾਲ ਝੁੰਗੀਆਂ ਸੀ, ਧਨਾਨ ਸੂ ਸੀ, ਆ ਬੁੱਢੇ ਵਾਲਾ ਆ ਗਿਆ, ਗੱਦੋਵਾਲ ਲੱਖੋਵਾਲ, ਇਹ ਸਾਰੇ ਪਿੰਡ ਸਾਡੇ ਨਾਲ ਹੈ। ਅੱਛਾ ਅੱਛਾ। ਅੱਛਾ ਬਜ਼ੁਰਗੋ 47 ਟਾਈਮ ਜਦੋਂ ਉਜਾੜੇ ਹੋਏ ਨੇ ਜੀ ਉਦੋਂ ਤੁਸੀਂ ਕਿੱਡੇ ਕੁ ਵਾਲਾ ਹੈਗਾ ਜੀ? 800 ਸਾਲਾਂ 9 ਸਾਲਾਂ ਦਾ। ਇਹ ਤੁਹਾਨੂੰ ਸੰਭਾਲ ਆਇਆ ਉਹ ਸਾਰਾ ਵਕਤ ਯਾਦ ਹੈ? सोर्स मैंने पूरी है गल, चाहे बड़ा या छोटा है पता नहीं। हाँ जी हाँ जी। तो सोर्स मैंने पूरी है सारे अपने घर का कले कले पिंड का सारे घर का मैंने पता। अच्छा अच्छा। अपनी जमीन का पता, अपने खूਹਾਂ का पता। हाँ हाँ हाँ। ते सारा मैंने। अच्छा बजुर्ग अपना पिंड ਜਿਹੜਾ ਕਿੱਡਾ ਸੀ, ਕਿੰਨੀਆਂ ਪੱਤੀਆਂ ਪਿੰਡ ਦੀਆਂ? 4 ਪੱਤੀਆਂ ਸੀ ਸਾਡੀਆਂ, 4 ਨੰਬਰਦਾਰ ਸੀ। 4 ਨੰਬਰਦਾਰ ਸੀ। ਅੱਛਾ। ਨੰਬਰਦਾਰਾਂ ਦੇ ਕੀ ਨਾਮ ਉਸ ਸਾਡੇ ਨੰਬਰਦਾਰ ਅਬਦੁਲ ਗਨੀ ਸੀ ਨੰਬਰਦਾਰ। हाँ जी हाँ जी। एक मैला नंबरदार सी। अच्छा जी। एक खोगू नंबरदार सी, एक बली सी। अच्छा बजुर्ग ਵਿੱਚ ਮੁਸਲਮਾਨ ਕਿੰਨੇ ਹਨ ਤੇ ਸਿੱਖ ਕਿੰਨੇ? मुसलमान ही सारे। ਚਾਰੇ ਮੁਸਲਮਾਨ ਸਨ? हाँ चारे, सारा पिंड ही मुसलमाना ਦਾ ਸਾਡਾ। ਅੱਛਾ ਅੱਛਾ। ਉੱਥੇ ਸਾਡੇ ਨਾ ਸਿਰਫ ਬਾਹਮਣਾ ਦਾ ਇੱਕ ਘਰ ਸੀ। ਅੱਛਾ ਜੀ। 2 ਤੇ ਬਾਕੀ ਚਮਾਰਾਂ ਦੀ ਸਵਾਲੀ ਸੀ, ਉਹ ਹੈਗੇ ਸੀ 20-25 ਘਰ ਉਹ ਜੋ ਦੇ ਬੱਕਰੀ ਦੇ। ਚਮਾਰ ਯਾਨੀ ਵੀ ਕੋਈ ਹਿੰਦੂਆਂ ਸਿੱਖਾਂ ਦੀ ਹੈ? ਹਿੰਦੂ ਸਿੱਖ ਉਹ ਹਿੰਦੂਆਂ ਵਿੱਚੋਂ ਹੀ ਕੋਈ? ਉਹ ਹਿੰਦੂਆਂ ਸੀ ਕਾਹਦੀ, ਉਹ ਬਾਨੋ ਦੇ ਬਾਣੀਆਂ ਚਾਨੋ ਦੇ ਜਮੈਲ ਕਹਿੰਦੇ ਹੁੰਦੇ ਸੀ। ਉਹ ਕਿਤੇ ਪਹਿਲੇ ਯੁੱਗ ਦੇ ਵਿੱਚ ਜੁਦੇ ਹੋਏ ਸੀ। ਉਹ ਖਲਾ ਖੁਲਾ ਰੰਗ ਦੇ ਸੀ, ਜੁੱਤੀਆਂ ਬਣਾਉਂਦੇ ਸੀ, ਜਿਹੜੇ ਚਮਾਰ ਸੀ। ਉਹ ਦੂਏ ਗੈਰ ਮੁਸਲਮਾਨ ਸਨ ਨਾ? ਗੈਰ ਮੁਸਲਮਾਨ ਸੀ ਮੁਸਲਮਾਨ ਤੋਂ। ਇੱਕ ਲੋਹਾਰ ਸੀ ਸਾਡੇ। ਅੱਛਾ ਜੀ। ਉਹ ਵੀ ਹਿੰਦੂ ਸੀ। ਬਾਕੀ ਸਾਡਾ ਪਿੰਡ ਮੁਸਲਮਾਨਾਂ ਦਾ ਸਾਰਾ ਮੁਸਲਮਾਨਾਂ ਦਾ। ਅੱਛਾ। ਆਪਣੇ ਮੁਸਲਮਾਨ ਤੁਹਾਡੇ ਉੱਥੇ ਜਿਹੜੇ ਸਾਰੇ ਤੁਸੀਂ ਦੱਸ ਜ਼ਿਆਦਾ ਮੁਸਲਮਾਨ ਸਨ ਤੇ ਆਪਣੀ ਮਸਜਿਦਾਂ ਕਿੰਨੀਆਂ ਸਨ? ਇੱਕੋ ਹੀ ਸੀ ਪੂਰੀ, ਉੱਥੇ ਸਾਰੇ ਨਮਾਜ਼ ਪੜ੍ਹਦੇ? ਇੱਕੋ ਹੀ ਹਜੇ ਵੀ ਖੜੀ ਆ। ਜੁਮਾ ਵੀ ਉੱਥੇ ਹੁੰਦਾ ਸੀ? ਉੱਥੇ ਹੀ ਸਭ ਕੁਛ ਹੁੰਦਾ ਹੈ। ਹਜੇ ਵੀ ਖੜੀ ਹੈ ਮਸਜਿਦ ਸਾਡੀ। ਹਜੇ ਵੀ ਹੈਗੀ? ਹਾਂ ਕੱਲ੍ਹ ਦੇਖੀ ਹੈ ਮੈਂ ਪਰਸੋਂ। ਅੱਛਾ ਅੱਛਾ ਅੱਛਾ। ਹਾਂ ਮੈਨੂੰ ਦਿਖਾਈ ਸੀ ਮੈਨੂੰ। ਆਪਣੀ ਜ਼ਮੀਨ ਉੱਥੇ ਕਿੰਨੀ ਬਜ਼ੁਰਗੋ? ਆਪਣੇ ਉੱਥੇ ਮਰਬਾ ਸਾਲ ਨੂੰ ਹੈਗੇ 3 ਘਰ ਸੀ ਸਾਡੇ। ਅੱਛਾ ਜੀ। ਇੱਕ ਦਾਦੇ ਦੇ ਤੇ ਹਾਂ ਘਰਾਂ 3 ਮਰਬੇ ਰਕਬਾ ਸੀ। ਅੱਛਾ ਅੱਛਾ। ਤੇ ਤਿੰਨਾਂ ਦੇ ਇੱਥੇ ਆ ਕੇ 2 ਘਰਾਂ ਨੂੰ ਸਾਰਾ ਹੀ ਪੈ ਗਿਆ, ਸਾਡਾ ਕੁਛ ਵਿੱਚੋਂ ਖਰਾਬ ਜਿਹਾ ਹੋ ਗਿਆ। ਅੱਛਾ। ਹਾਂ ਪੈ ਗਿਆ ਸਾਨੂੰ ਇੱਥੇ 20 ਕਿੱਲੇ ਪੈ ਗਏ। ਕੁਛ ਜੂਨ ਤੇ ਸਾਡੇ ਉਧਰ ਨੂੰ ਚਲੇ ਗਏ ਲਈਏ ਵੱਲ ਨੂੰ, ਉਹ ਫਿਰ ਖਰਾਬ ਖਰੂਬੇ ਹੋ ਗਏ। ਅੱਛਾ। ਆਪਣਾ ਪਿੰਡ ਜ਼ਿਆਦਾਤਰ ਕੱਚੇ ਹਾਂ ਘਰ ਸੀ ਪੱਕੇ ਥਾਂ? ਕੱਚੇ ਸੀ ਪਿੰਡ, ਕੱਚੇ ਆ ਵੀ ਕੱਚੇ ਜਦੋਂ ਆਏ ਆ ਉਹ ਵੀ ਕੱਚੇ ਸੀ। ਜਦੋਂ ਅਸੀਂ ਉੱਜੜ ਕੇ ਆਏ ਆ ਵੀ ਕੱਚਾ ਹੀ ਸੀ। ਕੋਈ ਘਰ ਸੀ ਕੋਈ ਮਾੜਾ ਮੋਟਾ ਪਾਇਆ, ਬਾਕੀ ਉਹ ਵੀ ਕੱਚਾ ਇਲਾਕਾ ਹੀ ਕੱਚਾ ਸੀ ਉਦੋਂ। ਮਤਲਬ ਆਪਣੇ ਮਸਜਿਦ ਵਿੱਚ ਖੂਹੀ ਆ ਸੀ ਪਾਣੀ ਵਾਲੀ ਉੱਥੇ? ਹਾਂ ਮਸੀਤ ਤੇ ਖੂਹੀ ਆ ਸੀ ਆਪਣੀ ਮਸਜਿਦ ਉੱਥੇ? ਹਾਂ ਖੂਹੀ ਬਿਲਕੁਲ ਹਜੇ ਵੀ ਹੈਗੀ ਆ। ਅੱਛਾ। ਤੇ ਬਾਹਰ ਪਿੰਡ ਵਿੱਚ ਖੂਹੀਆਂ ਖਾਈਆਂ ਕਿੱਥੇ ਕਰਕੇ ਸਾਂ? ਸਾਡੇ ਤਖੀਆ ਸੀ।
ਅੱਛਾ ਪਿੰਡੋਂ ਨਿਕਲ ਜਾ ਦਰਵਾਜ਼ਾ ਸੀ ਸਾਡੇ ਇੱਕ ਪਿੰਡ ਨੂੰ ਦਰਵਾਜ਼ਾ ਸੀ ਦਰਵਾਜ਼ਾ ਦਾਖਲ ਹੋਣ ਦਾ। ਦਰਵਾਜ਼ਾ ਕੱਚਾ। ਅੱਛਾ ਜੀ। ਆਹ ਕੰਧ ਵਾਲਾ ਜਿਹੜੀ ਆਹ ਕੰਧ ਇੱਕ ਆਹ ਕੰਧ ਆ ਗਈ। ਅੱਛਾ ਜੀ। ਆਹ ਜਿਹੜਾ ਪਾਲਾ ਨਾ ਚੰਗਾ ਪਈਆਂ ਹਾਂਜੀ, ਹਾਂਜੀ। ਉਹਦੇ ਪਾਲੇ ਪਾਸੇ ਉਹ 3 ਗਲੀਆਂ ਇੱਥੇ ਆ ਕੇ ਐਸ ਦਰਵਾਜ਼ੇ 'ਚ ਨਿਕਲਦੀਆਂ ਸੀ। 4 ਗਲੀਆਂ ਇਹ ਇਸ ਪਾਸੇ ਨਿਕਲ ਜਾਂਦੀ, ਕੋਈ ਗਲੀ ਇਸ ਪਾਸੇ ਆਵੇ, ਕੋਈ ਆਵੇ, ਸਿੱਧੇ ਆ ਕੇ ਨੇ ਇਸ ਦਰਵਾਜ਼ੇ ਦੇ ਮੋਹਰੇ ਫਿਰ ਸਾਡਾ ਤਖੀਆ ਆ ਜਾਂਦਾ ਸੀ ਇੱਥੇ। ਅੱਛਾ ਜੀ। ਤਖੀਏ ਦੇ ਵਿੱਚ ਕਿਸੇ ਟਾਈਮ ਤੂੰ ਅੱਗ ਉੱਥੇ ਧੂਈ ਪਾਉਂਦੀ ਸੀ ਫਕੀਰ, ਧੂਈ ਪਾਈ ਸੀ, ਅੱਗ ਵੀ ਹੁੰਦੀ ਸੀ, ਨਹਾਉਣਾ ਵੀ ਉੱਥੇ, ਨਮਾਜ਼ ਵੀ ਉੱਥੇ ਪਾਣੀ ਲੋਕਾਂ ਨੇ। ਸਾਹਮਣੇ ਬਣੇ ਜੀ, ਤੁਹਾਨੂੰ ਕਹਿੰਦੇ ਇੱਧਰ ਆ ਸਾਹਮਣੇ ਉਹਨੇ ਲੱਗਾ ਕੈਮਰਾ, ਤੈਨੂੰ ਕਿਵੇਂ ਕਿ ਸਾਈਡ ਤੋਂ ਬਣਾਣੀ ਹੈ ਤੁਹਾਨੂੰ ਦੱਸਣਾ ਪੈਂਦਾ ਜੀ ਬਾਤ। ਅੱਛਾ। ਤੇ ਪਿਲਕਣਾ ਸੀ ਲੱਗੀਆਂ ਹੋਈਆਂ ਬਹੁਤ ਬੜੇ ਹੈਗੇ, ਕੋਈ 5-7 ਕਿੱਲਿਆਂ ਦੇ ਵਿੱਚ ਸੀ ਉਹ ਤਖੀਆ ਉੱਚਾ, ਇੰਨੇ ਉੱਚਾ ਜਿਵੇਂ ਆ ਮਕਾਨ ਹੈ ਇੰਨਾ। ਅੱਛਾ। ਪੁੰਜੀਆਂ ਚੜ੍ਹ ਕੇ ਜਾਂਦੇ ਸੀ ਉਹਦੇ ਵਿੱਚ। ਸਿਆਣੇ ਜੋ ਸਿਆਣਾ ਹੁੰਦਾ ਸੀ ਮਿੰਜੇ ਸਵੇਰ ਨੂੰ ਉੱਥੇ ਉਹਨਾਂ ਦੇ ਹੀ ਹੁੰਦੇ, ਉੱਥੇ ਅੱਗ ਪਾਉਣੀ, ਹੁੱਕੇ ਪੀਣੇ, ਆਪਣੇ ਬੁੜਿਆਂ ਨੇ ਵਿਹਲਿਆਂ ਨੇ ਉੱਥੇ ਹੀ ਰਹਿਣਾ। ਉੱਥੇ ਬੰਦੇ ਸਾਰੇ। ਹਾਂ, ਜਿਹੜੇ ਆਉਂਦੇ ਸੀ ਬਾਹਰੋਂ ਕੰਮ ਕਰਕੇ। ਅੱਛਾ। ਉਹਨਾਂ ਜਦੋਂ ਹੌਲੀ ਛੱਡ ਕੇ ਆਉਣਾ, ਆ ਕੇ ਪਸ਼ੂ ਖੋਲੇ ਬਲਦ ਤੇ ਸਿੱਧਿਆਂ ਨੇ ਉੱਥੇ ਚਲੇ ਜਾਣਾ, ਉੱਥੇ ਜਾ ਕੇ ਨਹਾ ਕੇ ਆਪਣੇ ਅੱਗ ਉੱਗ ਪਾ ਕੇ ਆਪਣੇ ਉੱਥੇ ਮਿੰਜ ਡਾਕ ਸੌ ਜਾਣਾ। ਧੌਂਕਾ ਜਿਹੜਾ ਲਾਉਣਾ, ਆਰਾਮ ਕਰਨਾ, ਉੱਥੇ ਹੀ ਕਰਨਾ। ਜਨ ਬਰਾਤ ਕੋਈ ਆਵੇ, ਰਾਗ ਰੰਗ ਹੋਵੇ, ਉੱਥੇ ਤੱਕ ਹੀ ਹੁੰਦਾ। ਅੱਛਾ। ਚੌਥੇ ਬੰਦੇ ਸਾਰੇ ਉੱਥੇ ਬੰਦਾ ਸਾਰੇ ਮਸ਼ਤਰਕਾ ਜੰਜ ਘਰ ਸੀ ਕੋਈ ਐਵੇਂ ਚੀਜ਼ ਮਸਾਰਕਾ ਹੀ ਸੀ ਉਹ ਮਸਾਰਕਾ ਜਾਂਦੀ ਉੱਥੇ ਬਣਦੀ ਸੀ। ਸਭ ਜਨ ਹੋਵੇ, ਵਿਆਹ ਹੋਵੇ, ਰਾਗ ਰੰਗ ਹੋਵੇ, ਫੌਜਗੀ ਹੋਵੇ, ਉੱਥੇ ਇਹ ਮੰਜੇ ਡਾਲਾਂ ਸੀ ਆਪਣੇ। ਕਬਰਸਤਾਨ ਕਿੱਥੇ ਕਰਕੇ ਪੈਣਾ ਸਾਡਾ? ਹਾਂਜੀ, ਸਾਡਾ ਕਬਰਸਤਾਨ ਉੱਥੋਂ 1.5 ਮਰਬਾ ਸੀ, ਉਹ ਦੂਰ ਸੀ ਇਸ ਪਾਸੇ ਨੂੰ, ਸ਼ਿਵ ਦੇ ਵੱਲ ਨੂੰ। ਅੱਛਾ ਜੀ। ਤੇ ਨੇੜੇ ਸੀ ਉਹ ਤਾਂ। ਉੱਥੇ ਦਫਨਾਉਂਦੇ ਸੀ ਆਪਣੇ ਆਹ ਮੁਸਲਮਾਨ ਸੀ। ਹਿੰਦੂਆਂ ਦਾ ਸੇਵਾ ਸੀ ਅਜਲੇ ਪਾਸੇ ਨੂੰ, ਸ਼ਿਵ ਦੇ ਵੱਲ ਨੂੰ, ਨਾ ਚੜ੍ਹਦੇ ਵੱਲ ਨੂੰ। ਆਹੋ। ਤੁਸੀਂ ਦੱਸ ਰਹੇ ਕਿ ਉੱਥੇ ਜਿਹੜੇ ਕੁਝ ਹੈ ਤਾਂ ਘਰ ਨਾਲ ਚਮਿਆਰਾ ਵਗੈਰਾ ਆ ਚਮਾਰੋ ਉਹਨਾਂ ਦੇ ਕੋਈ ਆਪਣੀ ਇਬਾਦਤਗਾਹ ਬਣਾਈ ਸੀ ਕੋਈ ਉੱਥੇ? ਨਹੀਂ, ਉਹਨਾਂ ਦਾ ਕੋਈ ਨਹੀਂ, ਕਿਸੇ ਕੁਛ ਵੀ ਨਹੀਂ ਬਣਾਇਆ। ਨਾ ਗੁਰਦੁਆਰਾ, ਨਾ ਕੋਈ ਮੰਦਰ, ਨਾ ਕੋਈ ਉਹਨੇ ਕੁਝ ਨਹੀਂ। ਹੁਣ ਮਾਤਾ ਰਾਣੀ ਕੋਈ ਸ਼ੈ ਨਹੀਂ ਸੀ? ਨਹੀਂ, ਹੁਣ ਬਣਾਇਆ ਉਹਨਾਂ ਗੁਰਦੁਆਰਾ। ਉਹਦੇ ਬਾਅਦ 'ਚ ਹੁਣ ਜੋ ਰਹਿਸ਼ ਉੱਥੇ ਹੋ ਗਈ ਤੇ ਫਿਰ ਉਹਨਾਂ ਬਣਾਉਣਾ ਹੀ ਸੀ। ਅੱਛਾ ਅੱਛਾ। ਅੱਛਾ, ਬਿਲਕੁਲ ਜਿਹੜੇ ਤੁਸੀਂ ਦੱਸਿਆ ਵੀ ਆਪਣੇ ਮੁਸਲਮਾਨਾਂ ਤੋਂ ਲਾਵਾ ਸਨ ਉੱਥੇ ਗੈਰ ਮੁਸਲਮਾਨ, ਉਹਨਾਂ ਦਾ ਕੋਈ ਨਾਮ ਨੂੰ ਦੱਸੋ ਕਿਸੇ ਦਾ ਯਾਦ ਤੁਹਾਨੂੰ? ਉਹ ਮੈਂ ਦੱਸਿਆ ਨਾਂ ਤਾਂ ਜਿਹੜਾ ਸਾਡੇ ਦੁਕਾਨ ਸੀ ਨਾ, ਗੌਰੀ ਫਸੌਰੀ। ਹਾਂਜੀ ਹਾਂਜੀ। ਤੇ 4 ਭਾਈ ਸੀ ਹਰੀ। ਅੱਛਾ। ਹਰੀ ਇੱਕ ਦਾ ਨਾਮ? ਇੱਕ ਨਾ ਹਰੀ, ਇੱਕ ਨਾ ਗੌਰੀ, ਇੱਕ ਨਾ ਫਸੌੜੀ। ਅੱਛਾ। ਇੱਕ ਬੁੜਾ ਸੀ ਉਹਨਾਂ ਦਾ ਲੱਗਦਾ, ਉਹਨੇ ਰੁਲੀਆ ਸੀ। ਅੱਛਾ, ਉਹਦਾ ਰੁਲੀਆ ਸੀ। ਹਾਂ, ਉਹਦੀ ਟੀਮੀ ਨਾ ਹੈਗੀ ਪ੍ਰਤਾਪੀ। ਉਹਦੀ ਬੁੱਢੀ ਦਾ ਨਾਮ ਸੀ ਪ੍ਰਤਾਪੀ? ਟੀਮੀ ਬੁੱਢੀ ਨੂੰ ਕਹਿੰਦੇ ਨਾ? ਹਾਂ, ਪ੍ਰਤਾਪੀ। ਪ੍ਰਤਾਪੀ। ਅੱਛਾ ਅੱਛਾ। ਅੱਛਾ। ਦੂਸਰੇ ਸਾਡੇ ਬਾਹਮਣ। ਅੱਛਾ। ਉਹਦੇ ਵਿੱਚ ਮੋਹਣਾ ਬਾਹਮਣ ਸੀ, ਭਲਵਾਨ ਵੀ, ਮਸ਼ਹੂਰ ਵੀ, ਚੰਗਾ ਬੰਦਾ ਸੀ। ਘਰ ਇਕੱਲਾ ਹੀ ਸੀ ਪਰ ਹੈਗੇ ਚੰਗੇ ਸੀ। ਅੱਛਾ। ਖੱਤਰੀ। ਉਹ ਲੱਖਾ ਸੀ ਉਹਦਾ ਭਾਈ। ਬਾਕੀ ਉਹਦੇ ਗਾਹਾਂ ਮੁੰਡੇ ਸੀ 3 ਰੱਖੇ ਜੇ। ਬੜਾ ਬਾਬੂ ਸੀ। ਇੱਕ ਮਿੰਟ ਚੁੱਪ ਕਰੋ, ਸੈਲੂਨ ਵਿੱਚ ਸਾਰੀ ਆਵਾਜ਼ ਹੋਣੀ ਰਿਕਾਰਡ ਆਪ ਹੀ ਕਰ ਦੇਣਾ ਹੁੰਦਾ। ਅੱਛਾ। ਉਹ 3 ਮੁੰਡੇ ਸੀ ਉਹਦੇ। ਅੱਛਾ ਜੀ। ਇੱਕ ਨਾ ਬਾਬੂ ਸੀ, ਇੱਕ ਨਾ ਹੈਗਾ ਸੀ ਦੂਆ ਸਰੂਫ। ਅੱਛਾ ਜੀ। ਇੱਕ ਸੀ ਜ਼ੇਬੂ। ਅੱਛਾ। 3 ਭਾਈ ਸੀ ਉਹ। ਤੇ ਹੁਣ ਉਹਨੇ ਨਿਆਣੇ ਨੂੰ ਬਥੇਰੇ ਆ। ਆਪਣੀ ਜ਼ਮੀਨ ਦੇ ਵਿੱਚ ਕੀ ਲਾਉਂਦੇ ਹੋ ਤੁਸੀਂ ਜਿਹੜੇ ਤੁਹਾਡੇ ਜਾਂਦੇ? ਆਪ ਸਾਡੇ ਜੀ ਮੂੰਗਫਲੀ ਵੀ ਹੁੰਦੀ ਸੀ, ਮੱਕੀ ਵੀ ਹੁੰਦੀ ਸੀ, ਚਰੀ ਕਣਕ ਵੀ ਹੁੰਦੀ ਸੀ, ਚਰੀ ਵੀ ਹੁੰਦੀ, ਹਰ ਫਸਲ। ਤੁਸੀਂ ਕੋਈ ਪਿੰਡ 'ਚ ਉਦੋਂ ਸਕੂਲ ਹੈ ਸੀ ਤੁਹਾਡੇ? ਹਾਂ, ਸਕੂਲ ਹੈਗਾ ਸੀ ਪਿੰਡ ਦਾ। ਪਿੰਡ ਵਿੱਚ ਪਹਿਲਾਂ ਬਣਿਆ ਸੀ, ਅੰਗਰੇਜ਼ ਦੇ ਜ਼ਮਾਨੇ ਬਣਾਇਆ ਸੀ। ਹਾਂਜੀ। ਉਹ ਬਾਅਦ ਕੰਧਾਂ ਕੁੰਧਾਂ ਬਣਾਤੀ, ਮਾਸਟਰ ਵੀ ਇੱਕ ਚਲੇ ਗਿਆ। ਉਹ ਰਿਹਾ, ਲੋਕਾਂ ਨੇ ਤਵੱਜੋ ਨਾ ਕੀਤੀ ਉਸ ਵਕਤ। ਅੱਛਾ। ਉਹਨੇ ਬਥੇਰੀਆਂ ਮਿਹਨਤਾਂ ਮੁਹਨਤਾਂ ਕੀਤੀਆਂ, ਮਾਸਟਰ ਨੇ ਲੋਕ ਤਵੱਜੋ ਨਾ ਕੀਤੀ, ਉਹ ਫਿਰ ਛੱਡ ਗਿਆ, ਸਕੂਲ ਵੀ ਚੱਕਿਆ ਗਿਆ। ਪਿੰਡ ਵਾਲਿਆਂ ਨੇ ਬੱਚੇ ਪਾਏ ਨਹੀਂ ਸਕੂਲ? ਉਹਨਾਂ ਨੇ ਕੁਛ ਵੀ ਨਹੀਂ ਕੀਤਾ। ਫਿਰ ਇਹਨੇ ਮੁੜ ਕੇ ਜਾ ਕੇ ਨਾ ਕੌਮ, ਸਾਡਾ ਹੈਗਾ ਕੌਮ ਸੀ ਰਾਜਪੂਤਾਂ ਦਾ ਪਿੰਡ, ਸਾਤੋਂ ਇਸ ਪਾਸੇ ਨੂੰ। ਅੱਛਾ। ਕੌਮ ਸੀ ਸਕੂਲ। ਉੱਚੀ ਥੋੜਾ ਬੋਲੋ। ਸਕੂਲ ਕੌਮ ਸੀ, ਮੈਂ ਕਿਹਾ ਕੌਮ ਦੇ ਵਿੱਚ। ਹਾਂਜੀ ਹਾਂਜੀ। ਆਹੋ ਉੱਥੇ। ਸਹੀ। ਤੇ ਆਪਣੇ ਪਿੰਡ ਵਿੱਚ ਕੋਈ ਦਰਬਾਰ ਵਗੈਰਾ ਹੈ ਸੀ, ਕੋਈ ਮੇਲਾ ਮੁੱਲ ਜਿੱਥੇ ਲੱਗਦਾ? ਕੋਈ ਮੇਲਾ ਨਹੀਂ ਸੀ ਲਾਗੇ ਲਾਗੇ ਕੋਈ ਨਹੀਂ ਸੀ? ਸਾਡੇ ਲੋਕ ਦਿਓ। ਅੱਛਾ, ਤੁਹਾਡੇ ਤੇ ਜਿਹੜੇ ਦਿਓਬੰਦੀ ਹਨ? ਦਿਓ। ਅੱਛਾ ਅੱਛਾ। ਤੇ ਜਿਹੜੇ ਜਿਹੜੇ ਸਾਡੇ ਹਮਜੇ ਹੋਣੀ ਆ ਨਾ, ਹਾਂਜੀ ਹਾਂਜੀ, ਇੱਥੇ ਗੋਈ ਦੇ, ਇਹ ਹਮਜੇ ਹੋਣੀ ਸਾਡੇ ਨਾਲ ਤਾਂ ਬਲੀ ਵਾਲ ਚੱਕ। ਇਹ ਉੱਥੇ ਸੀ, ਮੌਲਵੀਆਂ ਦਾ ਘਰ ਸੀ। ਇਹ ਹੁਕੂਮਤ ਨਾਲ ਖੈਂਦੇ ਖੂਦੇ ਵੀ ਸੀ। ਇਹ ਲੁਧਿਆਣੇ ਰਹਿੰਦੇ ਸੀ, ਉਹਦੇ ਰਹਿੰਦੇ ਸੀ ਉੱਥੇ। ਤੇ ਸਾਡੇ ਜਿਹੜਾ ਅਸਲ ਸੀ ਇਹਨਾਂ ਦਾ ਹੀ ਸੀ, ਮੌਲਵੀਆਂ ਦਾ। ਸਾਡੇ ਦਿਓਬੰਦ ਇਹ ਸੀ
ਖੀਰਾਬਾਦ ਸਾਡਾ ਇਲਾਕਾ ਸੀ ਅੱਛਾ ਤੇ ਉਹਦੇ ਬਾਅਦ ਫਿਰ ਕੇ ਮੁਰਗੇ ਇੱਥੇ ਆ ਕੇ ਬਣਿਆ ਬਹੁਤ ਹਾਂ ਕੋਈ ਸੁਣੀ ਹੋ ਗਿਆ ਕੋਈ ਬਰੇਲ ਵੀ ਆ ਕੋਈ ਬਹਾਬੀ ਆ ਹਾਂ ਬਲਾ ਇੱਥੇ ਆ ਕੇ ਹੋ ਚੱਲਿਆ ਸਹੀ ਸਹੀ ਅੱਛਾ ਤੁਹਾਡੇ ਪਿੰਡ ਦੇ ਵਿੱਚ ਚਲੋ ਕੋਲੀ ਸਾਹਿਬ ਨਾਲ ਦੇ ਪਿੰਡਾਂ ਵਿੱਚ ਕੋਈ ਸਿੱਖ ਆਇਆ ਕਿਸੇ ਦੀ ਹਾਂ ਨਾਲ ਦੇ ਪਿੰਡਾਂ ਵਿੱਚ ਸਿੱਖ ਹਾਂ ਸਿੱਖ ਹੈਗੇ ਕਿਹੜੇ ਪਿੰਡ ਵਿੱਚ ਹੋਵੇ ਪਿੰਡ ਪਰ ਜਿਹੜਾ ਸਾਡੇ ਢਾਹਾ ਵੱਜਦਾ ਸੀ ਅੱਛਾ ਉਹ ਢਾਹੇ ਦੇ ਵਿੱਚ ਸਿੱਖ ਸੀ ਸਾਡੇ ਮੁਸਲਮਾਨਾਂ ਦੀ ਆਬਾਦੀ ਹੈ ਰੋਪੜ ਤੋਂ ਲਾ ਕੇ ਲੁਧਿਆਣੇ ਤੱਕ ਮੁਸਲਮਾਨਾਂ ਦੀ ਆਬਾਦੀ ਸੀ ਅੱਛਾ ਅੱਛਾ ਬੇਟ ਦੀ ਫਿਰ ਬੇਟ ਕਹਿੰਦੇ ਸੀ ਦੋ ਦਰਿਆਵਾਂ ਦੇ ਵਿਚਾਲੇ ਸੀ ਬੜਾ ਸਤਲੁਜ ਬਿਆਸਾ ਹੈ ਨਾ ਹਾਂਜੀ ਹਾਂਜੀ ਇਹ ਬਿਆਸਾ ਸਾਡੇ ਐ ਉੱਪਰ ਦੀ ਲੰਘਦਾ ਸੀ 5-4 ਮੀਲ ਤੇ ਅੱਛਾ ਅੱਛਾ ਇੱਕ ਬੁੱਢਾ ਦਰਿਆ ਸੀ ਉਹ ਸਾਡੇ ਨਾਲ ਖੇਤਾਂ 'ਚ ਜਾਂਦਾ ਸੀ ਤੇ ਉਹ ਲੁਧਿਆਣੇ ਆ ਵੜਦਾ ਸੀ ਵਿੱਚੋਂ ਸ਼ਾਖ ਪਾੜਦੀ ਕਿਤੇ ਵਿੱਚੋਂ ਹੀ ਆ ਕੇ ਨਾ ਲੁਧਿਆਣੇ ਨਿਕਲ ਕੇ ਫੇਰ ਆ ਕੇ ਵਿਚਲਾ ਜਾਂਦੇ ਫੇਰ ਨਿਕਲ ਜਾਂਦਾ ਸੀ ਇੱਦਾਂ ਹੀ ਉਹ ਕਰਦਾ ਆਇਆ ਨਾਲ ਤੇ ਉਹ ਇਹ ਹੈਗਾ ਉਹੀ ਦਰਿਆ ਇੱਕੋ ਹੀ ਸੀ ਅੱਛਾ ਅੱਛਾ ਆਬਾਦੀ ਇਹ ਅੱਛਾ ਬਜ਼ੁਰਗੋ ਹੁਣ ਤੁਹਾਨੂੰ ਥੋੜੀ ਜਿਹੀ ਆਪਣੀ ਸਾਰੀ ਸਟੋਰੀ ਨਾ ਜੋ ਤੁਹਾਡੇ ਜ਼ਿਹਨ ਦੇ ਵਿੱਚ ਕਿਵੇਂ ਨਿਕਲੇ ਸੋ ਕਿਹੜੇ ਟਾਈਮ ਨਿਕਲੇ ਰਾਜ ਕੀ ਵੇਖਿਆ ਹਾਂ ਥੋੜਾ ਦੱਸੋ ਕਿਵੇਂ ਨਿਕਲੇ ਹਾਂ ਮੈਂ ਤੁਹਾਨੂੰ ਤੁਹਾਨੂੰ ਬੋਲਦੇ ਰਹਿਣਾ ਸਾਰੀ ਸੁਣਾਈ ਕੋਈ ਨਾ ਵਿੱਚ ਨਹੀਂ ਕਰਨਾ ਮੈਂ ਤੁਹਾਨੂੰ ਦੱਸਦਾ ਹਾਂਜੀ ਰੋਜ਼ਿਆਂ ਦਾ ਮਹੀਨਾ ਸੀ ਅੱਛਾ ਜੀ ਸਾਡੇ ਪਿੰਡ ਦੇ ਵਿੱਚ ਨਾ ਰੌਲਾ ਪੈ ਗਿਆ ਭਾਗਪੁਰ ਸੀ ਪਿੰਡ ਸਿੱਖਾਂ ਦਾ ਇੱਕ ਅੱਛਾ ਜੀ ਉਹਨੂੰ ਇਕੱਠੇ ਹੋ ਕੇ ਬੈਠਦੇ ਲੋਕ ਨਾ ਪਿੰਡ ਇਕੱਠੇ ਹੋ ਕੇ ਪੈ ਗਏ ਬੇੜ ਉਹਨਾਂ ਨੂੰ ਜਾ ਕੇ ਮਾਰਨ ਪੈ ਗਏ ਐਵੇਂ ਅਮਨ 'ਚ ਬੈਠੇ ਰੋਜ਼ੇ ਰੱਖਦੇ ਸੀ ਇਹ ਲੁੱਟਣ ਵਾਸਤੇ ਹਾਂ ਗੱਲ ਵਾਸਤੇ ਚਲੇ ਗਿਆ ਅੱਛਾ ਜੀ ਸਾਡੇ 2-3 ਪਿੰਡ ਜੀ ਰਲ ਗਏ ਅੱਛਾ ਆ ਗਏ ਉੱਥੇ ਪਾਤੀ ਦਵਾਈ ਉਹ ਪਤਾ ਸਿੱਖ ਸੁੱਖ ਵਿਚਾਰੇ ਭੱਜ ਗਏ ਕੋਈ ਨੱਠ ਗਿਆ ਕੋਈ ਕੁੱਕੇ ਦਾ ਕੁਛ ਚੱਕ ਲਿਆ ਕੋਈ ਨੁਕਸਾਨ ਕਰੇ ਅੱਛਾ ਉਹ ਕਿਸੇ ਬੰਦੇ ਨੇ ਕਿਹਾ ਮਲਕਰੀ ਨੂੰ ਕਿਤੇ ਖਬਰ ਦੇ ਦਿੱਤੀ ਉਹਨਾਂ ਕਿਹਾ ਵੀ ਆਹ ਕੰਮ ਹੁੰਦਾ ਮਲਕਰੀ ਵਾਲੇ ਆ ਗਏ ਕਿਸੇ ਪਾਸਿਓਂ ਉਹਨਾਂ ਪੱਕੀਆਂ ਗੋਲੀਆਂ ਸੀ ਜਾਂ ਮਾਰੀਆਂ ਨਾ ਲੋਕ ਭੱਜ ਲਏ ਇੱਕ ਬੰਦਾ ਸਾਡੇ ਪਿੰਡ ਦਾ ਉੱਥੇ ਸ਼ਹੀਦ ਹੋਇਆ ਅੱਛਾ ਉਹਦੀ ਗੋਲੀ ਨਾਲ ਉੱਥੋਂ ਅਸੀਂ ਆ ਗਏ ਉਹ ਜਿਸ ਵਕਤ ਆ ਗਏ ਫਿਰ ਰੌਲਾ ਪੈ ਗਿਆ ਵੀ ਲਾਲਾ ਹੋ ਗਈ ਨਾ ਸਾਰੇ ਆਹੋ ਵੀ ਇਹਦਾ ਜੀ ਹੱਲੇ ਪੈਣ ਲੱਗਾ ਉਹ ਹੋ ਗਿਆ ਫਲਾਣੇ ਸਾਡਾ ਪਿੰਡ ਸੀ ਨਾ ਜਿਹੜਾ ਉਹਦੇ ਫਿਰ ਰੋਜ਼ਿਆਂ ਦੇ ਵਿੱਚ ਨਾ ਸਾਡਾ ਘਰ ਸੀ ਉਹਨੂੰ ਰਾਹ ਨਹੀਂ ਸੀ ਕੋਈ ਬਾਹਰਲੇ ਪਾਸਿਓ ਨੇੜੇ ਲੱਗਦਾ ਅੱਛਾ ਅੱਛਾ ਲੰਮੀ ਗਲੀ ਸੀ ਸਿਰੇ ਜਾ ਕੇ ਅਸੀਂ ਸੀ ਫਿਰ ਸਾਡਾ ਹੱਥ ਬਹੁਤ ਖੁੱਲੇ ਦੋ ਸੀ ਅੱਛਾ ਅੱਛਾ ਉਹ ਫਿਰ ਬੁੜੀਆਂ ਨੇ ਇਕੱਠੀਆਂ ਹੋ ਗਏ ਰੋਜ਼ਿਆਂ 'ਚ ਤਰਾਬੀਆਂ ਉੱਥੇ ਪਾਣੀਆਂ ਇਕੱਠੀਆਂ ਹੋਈਆਂ ਰੋੜੇ ਰਾੜੇ ਰੱਖ ਲੈ ਕੋਠਿਆਂ ਤੇ ਅੱਛਾ ਬੰਦਿਆਂ ਨੇ ਖੁਆੜੀਆਂ ਚੱਕ ਲੀਆਂ ਵੀ ਆ ਜੇ ਕੋਈ ਆਵੇ ਨਾ ਹਮਲਾ ਕਰਨ ਕੋਈ ਬੰਦੇ 10 ਮੁੰਡੇ ਇੱਧਰ ਖੜ ਗਏ 10 ਇੱਧਰ ਆਪਣਾ ਦਿਖਾ ਕਰਨਾ ਹਾਂ ਖੜ ਗਏ ਹਾਂਜੀ ਉਹ ਕਰਦਾ 4 ਦਿਨ ਚੰਗੇ ਲੰਘ ਆਏ ਅੱਛਾ ਜੀ ਨਾ ਕਿ ਈਦ ਆ ਗਈ ਈਦ ਪੜੀ ਪੜ ਕੇ ਬਗਰੋਲਾ ਵੱਡੀ ਈਦ ਸੀ ਨਹੀਂ ਰੋਜ਼ਿਆਂ ਦੀ ਰੋਜ਼ਿਆਂ ਵਾਲੀ ਅੱਛਾ ਛੋਟੀ ਬੜੀ ਈਦ ਅਸੀਂ ਉੱਥੇ ਕੀਤੀ ਜਾ ਕੇ ਅੱਛਾ ਅੱਛਾ ਕੰਪ 'ਚ ਅਸੀਂ ਕੰਪ 'ਚ ਕੀਤੀ ਆ ਬਾਕੀ ਕਈ ਘਰ ਇੱਥੇ ਆ ਗਏ ਹਾਂਜੀ ਹਾਂਜੀ ਉਹ ਜਨਾਬ ਜਿਸ ਵਕਤ ਦਾ ਉੱਥੇ ਰੌਲਾ ਗਲਾ ਪਿਆ ਜਾਨੂੰ ਪਿੱਛੋਂ ਗੱਡੇ ਭਰੇ ਲੋਕ ਆਉਣ ਇੱਧਰ ਨੂੰ ਸਾਡੇ ਵੱਲ ਉਹ ਸਾਡੇ ਬੁੜੇ ਉੱਠ ਗਏ ਉਹ ਤੁਹਾਨੂੰ ਕੀ ਹੋ ਗਿਆ ਕੀ ਹੋਇਆ ਕੁਛ ਨਹੀਂ ਆ ਬਹਿ ਜਾਓ ਆਰਾਮ ਕਰੋ ਉਹ ਕਹਿੰਦੇ ਭਾਈ ਸਾਡੇ ਪਿੱਛੇ ਪੈਣ ਲੱਗਾ ਹਮਲੇ ਸਾਡੇ ਵਾਸਤੇ ਕੁਛ ਨਹੀਂ ਅਸੀਂ ਚੱਲੇ ਉਹ ਲੰਘਾ ਗਾਂ ਨੂੰ ਅਖੀ ਜਾਂ ਪਿੱਛਾ ਖਾਲੀ ਹੋ ਗਿਆ ਸਾਡੇ ਬੁੜਿਆਂ ਨੇ ਪਾ ਲਿਆ ਭਾਂਡੇ ਲੱਗਾ ਉਹ ਨਾਲ ਚੱਕ ਸੀ ਸਾਡੇ ਨਾਨਕਿਆਂ ਦਾ ਅੱਛਾ ਸਾਡੇ ਨਾਨਕੇ ਸਬੈਸ ਪੋਸ਼ ਉਹ ਬਾਈਆਂ ਤੀਆਂ ਪਿੰਡਾਂ ਦੇ ਵਿੱਚ ਉਹਨੇ ਚਲਾਉਂਦੇ ਸੀ ਕਿਹੜਾ ਸੀ ਚੱਕ ਝੁੰਗੀਆਂ ਸੀ ਅੱਛਾ ਝੁੰਗੀ ਕੀ ਵਾਲੀਆਂ ਝੁੰਗੀਆਂ ਮਸ਼ਹੂਰ ਸੀ ਉਹਨਾਂ ਦੇ ਦਾਦੇ ਦੀਆਂ ਨਾ ਗੁਲਾਮ ਚੀ ਸੀ ਰਾਜਪੂਤ ਸੀ ਢਲਾਣ ਸੀ ਨੰਬਰ ਜਾਇਦਾਦ ਅੱਛਾ ਅੱਛਾ ਉਹ ਇੱਕੋ ਹੀ ਗੱਲ ਸੀ ਉਹਨਾਂ ਦੀ ਉਹ ਪਾਲਿਆ ਉਹ ਜਾਇਦਾਦ ਵੀ ਉਹਨਾਂ ਜਾਣੀ ਐਵੇਂ ਹੱਥੀ ਪਾਲਿਆ ਸੀ 5 ਘਰ 50 ਘਰ ਅਸੀਂ ਉੱਥੋਂ ਚੱਕ ਕੇ ਸਮਾਨ ਸਮੂਨ ਉੱਥੇ ਆ ਗਏ ਅੱਛਾ ਜੀ ਉੱਥੇ ਆ ਗਿਆ ਪਿੰਡ ਸਾਰਾ ਜੀ ਕੋਈ ਬਾਹਰ ਬਹਿ ਗਿਆ ਕੋਈ ਰਿਸ਼ਤੇਦਾਰਾਂ ਨੇ ਜਾ ਬੜਿਆ ਹੈ ਉਹ ਜਿਸ ਵਕਤ ਅਸੀਂ ਉੱਥੇ ਬਹਿ ਉਹ ਕਹਿੰਦਾ ਸਵੇਰ ਰਾਤ ਨੂੰ ਮੇਰਾ ਮਾਮਾ ਸੀ ਜਿਹੜਾ ਸਬੈਲ ਫੋਸ਼ਲ ਮਜਾਨ ਅੱਛਾ ਉਹਨੇ ਕਿਹਾ ਗੱਲ ਇਹ ਆ ਵੀ ਆਪਣਾ ਬਣ ਗਿਆ ਕੰਪ ਲੁਧਿਆਣੇ ਵੀ ਸਵੇਰੇ ਗੱਡਿਆਂ ਨੂੰ ਤਿਆਰੀ ਕਰੋ ਆਪਾਂ ਹੁਣ ਰਹਿ ਨਹੀਂ ਸਕਦੇ ਸਵੇਰ ਨੂੰ ਉੱਠ ਕੇ ਤੁਰ ਪਈ ਦੁਨੀਆ ਕੰਪ ਨੂੰ ਕੰਪ ਜਾ ਗਏ ਚਲੇ ਗਏ ਜਾ ਕੇ ਕੰਪ ਦੇ ਵਿੱਚ ਬਹਿ ਗਿਆ ਜਦੋਂ ਅਸੀਂ ਗਏ ਆ ਤੇ ਮੇਰਾ ਇੱਕ ਮੇਰੀ ਮਾਂ ਦੇ ਤਾਏ ਦਾ ਪੁੱਤ ਸੀ ਕਾਕਾ ਤੇ ਮਾਮਾ ਹੀ ਸੀ ਸਾਡਾ ਉਹ ਬਿਮਾਰ ਸੀ ਗੱਡੇ 'ਚ ਪਾ ਕੇ ਲੈ ਗਏ ਜਾਂਦੇ ਨਾ ਦਮ ਦੇ ਤੇ ਅੱਛਾ ਜਾਂ ਕੰਪ 'ਚ ਬੜੇ ਨਾ ਉੱਥੇ ਦਮ ਦੇ ਉੱਥੇ ਕਬਰ ਕੋਲ ਪੱਗੇ ਫਸਲ ਖੜੀ ਕਿਤੇ ਲੋੜੇ ਲੱਗ ਪਏ ਮਿਰਚਾਂ ਅਰਬੀ ਇੰਨੀ ਜਗ੍ਹਾ ਭਾਰੀ ਸ਼ਹਿਰ ਦੇ ਨਾਸ ਹੀ ਲਿਆਈ ਸੀ
यार देख ला तू गड्ढे बिच बड़े आ ना ये फूसड़े करते दुनिया पता नहीं घंटे के बाद फिर पता नहीं कोई शायद भी इतने खाएगी बीजी सी या नहीं बीजी थी सब मैदान करता उत्थे ला लिया अपने डेरे गड्ढे गुड्ढे खोल लिया बह गया। अच्छा वो शाम का वक्त मेरा मामा कहता मेरे भाई नूं कहता आप पिंड गेड़ा मारिए क्यों दाना पकड़ा चक्या सी कुछ वही सी भी आप गेड़ा मारेगी। वो गेड़ा मार के घोड़ी से चढ़ के जब आए तो देखे आला दाला बंदा बंदा कोई देखा ना जब तुन लगे तो चलान सू चक सी ना जरा इस तरह से आ बुढ़े आले नाल है जिले पासे लगता इन्हों के पिंड वालों ना एक गाफला आता। अच्छा चंगा फिरवा वो कहते लै भी आता आ गाफला चलो घोड़ी से चलीए। वो जालू लगा मारी कहते यार बिच बुढ़िया है कहते फिर मुसलमान फिर खड़ जो ने देख लिया देख फिर बुढ़िया वाला टोला नाल बंदे न्याणे चक्के हुए फिर उन्हें कभी मुसलमान नहीं आया आ गए हो जब उसे आ गया आके उन्होंने कहा भी कोई साडा हीला उन्हें कहा हीला साडा थोड़ा एक ही आ तसले ले लो चूल्हे जाल लो दाने चक लो पीहन लग जाओ अपने कुछ भौन लग जाओ यही इलाज हो सकता ना कोई आटा इतने ना कोई दाना ना कोई बुढ़ी है ना कोई बंदा फिर दाने भुन के अपना कोई गुजारा करे कुछ कोल बन लो उन्होंने गेड़ा ला लिया उत्थे इन्हें फिर दाने बना के दिन से बाद ना फिर आ गए किसी बांह वड्डी किसी छाती कट्टी हुई कुड़ियाँ बहुत बुरा हाल किया उत्थे असी फिर उत्थे आ कंप दे विच बह गए फिर वो साडे नानके से वो तो चढ़ गए पैंती सट दूई गड्डी चढ़ गए आई लग जान असी फिर उत्थे बैठे रह गए कंप जिमें भाई बहुत लूहर लूहर होए बारिशां पैन लग गई पानी चढ़ गए चार सवेरे वो बस अगे चल रहा सी वो गाने साडे ना इत्थे फिर मोगा मोहना बाहमण सी जेड़ा। अच्छा वो आया साडे उत्थे हुक्का भी पींदा सी वो पिंड वाला जेड़ा है पिंड वाला वो कंप च आ गया बुढ़िया को अच्छा मिलना उन्हें क्या तुम ऐ करो दाने दूने थोड़े मोगे भी दाने उही सी दो दो बोरी उत्ते रख लिया कोई भी दाने असीं किहड़े चक्के सी किते अंदर भरे सी लोकां दे बेचा नहीं सी दाना भी उन्होंने इकट्ठा किया असीं चमारा ने यार उन्होंने चले गए उन्हें साढ़े 4-5 बुढ़े एक मेरा बाप भी नाल सी 2-3 बुढ़े साढ़े होर सी। अच्छा जी इन्हें रात ना फिर वो क्या भी आवांगे असीं उन्हें कहा तुसीं दाने ले आओ कल महीना 20 दिन तुसीं रहना जरा हाँ जी फिर खावांगे ये बुढ़े साढ़े 2 बोतियां ले गए 2 गधे ले गए 4-5 बंदे चले गए उत्थे जिस वक्त गए रात को उठा लिया सुता पिया जब उठा लिया तो उन्होंने पशु पुशु बंधते अदर जब पशु बन गए तो आ गया चमारा ने सुनेहा देता चमार आ गया चमारा ने कहा ओए ऐसी तैसी इतने जरा कोई आ जाओ सवेरे थोड़ा पिंड च गेड़ा दवावां दे आए करा दे है अपने मुंडे सी चंगे लगे हाँ जी हाँ जी वो जिस बार यह गल्लां गुल्लां कर के बाबा सी जरा ना बामण मोहना हाँ जी हाँ जी वो खचरा सी खचरा सी उन्हें कहा सौरी दिओ आ खाजा कंप च बैठे ऐसे रोज़ आया कहें साढ़े इतने केड़ा दाने रोज़ देऊ जाने वो सवेर जा उठे तो बुढ़े कह लगे क्यों भी कोई दुआ हो वो कहते रात सिखा का टोला आ गया कि नवा इतने ये सारे खतरनाक आ कि होर नुकसान खा दे या वे कोठे चढ़ के टाठू के मार के गिनने का लोग मारी पर कुछ ना रात दूई रात ना फिर बोरिया मारे लग आ गए फिर उत्थे कंप च वो असीं दाने दूने उही खाधे फिर उत्थे फिर बारिशां पैन लग गई भाई हड़ आ गया असी एक चौरी फजला थे गुजर वो दरिया के कंढे के उत्ते ना बड़े दरिया के अंदर बाहर मंजा चक से एक मंजा चक उत्थे उसका डेरा से बहुत बड़ा वो ज़्यादा आया उत्थे मीह पैन लग गया पानी हो गया इन्ना खड़ गया पानी वो हम उत्थे बैठने ना खाने जगह कोई ना तो जोड़े 10 घर से ना साढ़े असीं उत्थे चले गए पक्की सड़क पई फिर बुल लैन आई थी लैन उच्ची सी लैन में पानी नहीं सी लगता लैन से असीं चले गए जब असीं उत्थे लैन से गए ना सच वो बाबे अपने फजले से चले गए गुजर दे रात में असीं पै गए
बड़ा उच्चा थड़ा बनाया सी ਉਹਦਾ जब सवेर ਨੂੰ 5 6 7 10 टब्बर होवांगे ਉੱਥੇ ਪੈ ਅੰਦਰ ਨਿਆਣੇ ਸਿਆਣੇ ਸਭ ਰੋਕਿਆ ਤੇਰਾ ਉਹ ਜਿਹੜੇ ਬੰਦੇ ਨੇ ਉਹਨਾਂ ਨੇ ਕਿਹਾ ਗੱਲ ਸੁਣ ਲਓ ਵੀ ਇੱਥੇ ਪਾਣੀ ਕਦੇ ਨਹੀਂ ਆਇਆ ਜਿੱਥੇ ਐ ਕਿ ਚੜ ਗਿਆ ਵੀ ਹੋਵਾ ਤੁਸੀਂ ਬਾਹਰ ਲੈ ਕੇ ਜਾਓ जिस वक्त बाहर आए बच्चा बाहर आ गया देख रब दे कर लिया 1 लाख बहुत खबरे बहुत बनाए सी ठोकरां ते सी ना मकान पर लम्मा रख के एक जीव नहीं रहा अंदर कोई समान नहीं रखा गाड़ दे के कोठा बह गया कोई जी का नुकसान नहीं किसी भांडे का नुकसान नहीं कोई कपड़े का नुकसान उत्थे लै चौरी जी उतों फिर चमार लिया चमार बाकब सी ना उत्थे दा उन्हें फिर मोहरे ला लिया भी टोए टले आ भी सान गड्डी पा के सड़क से चढ़ा वो मोहरे आ मगर फिर लैन लग गई बुढ़ियाँ एक फकीर होता सी फकीर से बड़े बीमार जै मने जने चाबे दे ਉਹਦੀ ਬੁੜੀ ਸੀ ਇੱਕ ਕੁੜੀ ਉਹਦੀ ਨਿੱਕੀ ਗੋਦੀ ਚੱਕੇ ਉਹ ਤੀਵੀਂ ਤੁਰੀ ਜਾਂਦੀ ਨਾ ਉਹ ਬੇਟ ਦੀ ਜ਼ਮੀਨ ਸੀ ਜਿਹੜੀ ਪੱਕੀ ਜ਼ਮੀਨ ਸੀ ਹੁੰਦੇ ਸੀ ਟੋਟਾ ਜਿਹੜੇ ਇਲਾਕੇ ਤੁਸੀਂ ਰਹਿੰਦੇ ਉੱਧਰ ਵੀ ਹੈਗੇ ਆ ਜਾਵੇ ਟੋਟਾ ਜਿਹਾ ਸੁਣ ਦੇਖਣ ਦੇ ਆਮ ਉਹ ਜਿਸ ਵਕਤ ਉੱਥੇ ਲੰਘਣ ਲੱਗੇ ਉਹਦਾ ਬੁੜੀ ਦਾ ਕਿਤੇ ਪੈਰ ਥੱਲੇ ਨੂੰ ਆ ਗਿਆ ਜਾਂ ਗੋਤਾ ਖਾ ਗਈ ਜਾਨੂੰ ਇੱਕ ਬੰਦੇ ਨੇ ਮਾਰਿਆ ਹੱਥ ਛੇਜੇ ਕਿ ਜਦ ਆਏ ਉੱਤੇ ਨਿਕਲੀ ਨਾ ਹੱਥ ਪਾ ਲਿਆ ਛੇਜੇ ਖਿੱਚ ਲਈ ਉਹ ਜਿਹੜੀ ਗਠੜੀ ਜੀ ਸੀ ਉਹਦੀ ਪਤਾ ਨਹੀਂ ਟੂੰਬਾਂ ਉਹ ਪੈਸੇ ਸੀ ਜਿਹੜੇ ਉਹ ਤਾਂ ਗਏ ਉਹਦੇ ਉੱਥੇ ਜਗ੍ਹਾ ਦੇਖ ਕੇ ਲੈ ਜੀ ਕੁੜੀ ਨਹੀਂ ਛੱਡੀ ਉਹਨੇ ਉਹ ਕੁੱਟ ਕੇ ਫੜ ਰੱਖੀ ਲੈ ਆਈ ਨਹੀਂ ਆਣਾ ਉੱਥੇ ਅਸੀਂ ਆ ਗਏ ਉੱਥੇ ਭੁੱਖੇ ਸਿਆਣੇ ਬੈਠੇ ਮੇਰਾ ਬਾਈ ਮਈਆਂ ਲੈ ਕੇ ਆ ਗਿਆ ਉਹ ਲੈਣ ਦੇ ਉੱਤੇ ਮਈਆਂ ਚੜਾਈਆਂ ਸੀ ਨਾ ਸੁੱਕੇ ਥਾਂ ਪੈਸਾ ਉਹ ਮੈਨੂੰ ਕਹਿੰਦਾ ਵੀ ਤੈਨੂੰ ਭੁੱਖ ਲੱਗੀ ਆ ਬਾਈ ਮੇਰਾ ਬਾਪ ਕਹਿੰਦਾ ਤੈਨੂੰ ਭੁੱਖ ਲੱਗੀ ਮੈਂ ਕਿਹਾ ਹਾਂ ਬੱਬੋ ਭੁੱਖ ਤਾਂ ਬਾਈ ਬਹੁਤ ਲੱਗੀ ਆ ਬਾਈ ਉਹ ਕਹਿੰਦੇ ਸੀ ਉਹ ਕਹਿੰਦਾ ਅੱਛਾ ਆ ਜਾ ਉਹ ਮੈਨੂੰ ਲੈ ਗਿਆ ਪਰੇ ਮਈਆਂ ਕੋ ਇੱਕ ਮੈਂ ਟੋਕੜ ਜੀ ਉਹਨੂੰ ਥਾਪੀ ਮਾਰੀ ਮੈਂ ਮੇਰੇ ਪਈ ਉਹ ਮੈਨੂੰ ਝੁਕਾਉਣ ਲੱਗ ਗਿਆ ਦੁੱਧ ਉਹ 4 ਧਾਰਾਂ ਨਾਲ ਬੰਦਾ ਰੱਜ ਜਾਂਦਾ ਛੇਤੀ ਉਹ ਰੱਜ ਗਿਆ ਮੈਂ ਅੱਛਾ ਜੀ ਬਾਕੀ ਉਹਨੇ ਚੁੰਗ ਜੰਗ ਲਿਆ ਥੋੜਾ ਜਿਹਾ ਦੁੱਧ ਸੀ ਉਹ ਥੱਲੇ ਚੱਲ ਜੀ ਅਸੀਂ ਰਾਤ ਤਾਂ ਫਿਰ ਦੋ ਉੱਥੇ ਰਹੇ ਦੂ ਪਾਣੀ ਇਹ ਦਰਿਆ ਦਾ ਜਿਹੜਾ ਦੂ ਆਖੀ ਭਰੀ ਮੁੜ ਜਾਂਦਾ ਫਿਰ ਮੁੜ ਗਿਆ ਖੁਸ਼ਕ ਜਿਹਾ ਹੋ ਗਿਆ ਅਸੀਂ ਉੱਥੇ ਆ ਗਏ ਫਿਰ ਥੋੜੇ ਦਿਨਾਂ ਤੋਂ ਬਾਅਦ ਨਾ ਫਿਰ ਆ ਗਏ ਆਪਣੀ ਗੱਡੀ ਲੱਗ ਗਈ ਕਹਿੰਦੇ ਜੀ ਅੰਨਿਆਂ ਕਾਣਿਆਂ ਦੀ ਉਹ ਜਾਨੂੰ ਇੱਕ ਬੁੜਾ ਆਇਆ ਉਹ ਕਹਿੰਦਾ ਗਏ ਸਭ ਅੰਨਾਂ ਨੇ ਪੁੱਛਣਾ ਨਾ ਕਾਣਾ ਪੁੱਛਣਾ ਚੜ੍ਹ ਚੱਲੋ ਉਹ ਫਿਰ ਜਿਹੜੇ ਬੰਦੇ ਨਾ ਸਾਡੇ ਮਾਲ ਲੈ ਕੇ ਆਉਣਾ ਸੀ ਉਹ ਰਹਿ ਗਏ ਗੱਡਿਆਂ ਵਾਲੇ ਮਈਆਂ ਵਾਲੇ ਪਸ਼ੂਆਂ ਵਾਲੇ ਤੁਰ ਕੇ ਆਉਣਾ ਸੀ ਬਾਕੀ ਜਿਹੜੇ ਜੀ ਸੀ ਅਸੀਂ ਬਹਿ ਗਏ ਗੱਡੀ 'ਚ ਬਹਿ ਗਏ ਰਾਸਤੇ 'ਚ ਆ ਗਏ ਨਾ ਗੱਡੀ ਸਾਡੀ ਤੁਰੀ ਆਈ ਆ ਰਾਸਤੇ 'ਚ ਇੱਕ ਸੌ ਗੱਡੀ ਆ ਕੇ ਖੜ ਗਈ ਲੋਕ ਭੱਜਣ ਲੱਗੇ ਉਤਰ ਕੇ ਬੁੜੀਆਂ ਬੰਦੇ ਵੀ ਉਹਨਾਂ ਮਤਲਬ ਕਿ ਜਾਣ ਕਰਨਾ ਕੋਈ ਬੰਦਾ ਸਾਡੇ ਨਾਲ ਉਤਰਿਆ ਜਿਸ ਬੰਦੇ ਨੇ ਪਾਣੀ ਪੀਣਾ ਸਾਨੂੰ ਹਾਕ ਮਾਰਿਓ ਅਸੀਂ ਪਾਣੀ ਦੇਵਾਂਗੇ 11 ਪਾਈਆਂ ਇਹਨਾਂ ਨੇ ਐਸਾ ਇਹ ਖੂਹਾਂ ਜਿਹੜਾ ਜ਼ਹਿਰ ਸੁੱਟ ਦਿੱਤੇ ਹਾਂ ਖੂਹਾਂ ਜਿਹੜਾ ਹੈ ਜੋ ਹੈ ਵੀ ਪਾਣੀ ਨਾ ਪੀਓ ਪਾਣੀ ਅਸੀਂ ਟੈਸਟ ਕਰਕੇ ਦੇਵਾਂ ਤੁਹਾਨੂੰ ਉਹ ਫਿਰ ਜਿਹੜੇ ਬੰਦੇ ਮੰਗਿਆ ਦਿੱਤਾ ਗੱਡੀ 8 ਪਹਰ ਖੜੀ ਰਹੀ ਉੱਥੇ ਅੱਛਾ ਉੱਥੇ ਹੀ ਖੜੀ ਰਹੀ ਨਾ ਹਿੱਲੇ ਲਾ ਜੁਲੇ ਲਾ ਕੋਈ ਆਵੇ ਨਾ ਕੋਈ ਜਾਵੇ ਕੋਈ ਇਰਾਦਾ ਖਰਾਬ ਸੀ ਉਹਨਾਂ ਦਾ ਵੀ ਬੰਦੇ ਆ ਜਾਣ ਬਾਹਰੋਂ ਮਾਰ ਬੂੜ ਜਾਣੇ ਇਹਨਾਂ ਗੱਡੀ ਨੂੰ ਰੱਬ ਵੱਲੋਂ ਕੋਈ ਢੋਲ ਡਰਾਈਵਰ ਕੋਈ ਸਿੱਖ ਜਾਂ ਦੋ ਹਾਂ ਹਿੰਦੂਏ ਸੀ ਸਾਰੇ ਹਿੰਦੂਏ ਸੀ ਇਹ ਖੜੇ ਰਹੇ ਮੁਸਲਮਾਨ ਸੀ ਜਿਹੜੇ ਕਾਇਮ ਹੋ ਗਏ ਨਾਲ ਉਹਨਾਂ ਦਾ ਕੋਈ ਬਾਹਰ ਨਾ ਨਿਕਲੋ ਬਾਕੀ ਇੱਥੇ ਨਹੀਂ ਕੋਈ ਆਊ ਉਹਦੇ ਬਾਅਦ ਸਾਡਾ ਫਿਰ ਭਾਈ 8 ਵਜੇ ਗੱਡੀ ਚੱਲੀ ਫਿਰ ਇੱਕ ਜੰਗਲ ਜਿਹਾ ਆ ਗਿਆ ਅੱਛਾ ਈਸ਼ਾ ਕੇ ਵੇਲਾ ਅੱਛਾ ਜੀ ਉੱਥੇ ਫਿਰ ਉਹਨਾਂ ਨੇ ਕਿਹਾ ਵੀ ਕਿਸੇ ਨੇ ਗੱਡੀ ਖੜੀ ਕਰਤੀ ਗੱਡੀ ਖੜੀ ਕਰਕੇ ਉਹਨਾਂ ਨੇ ਕਿਹਾ ਕਿਸੇ ਨੇ ਰੋਟੀ ਪਾਣੀ ਪਕਾਉਣਾ ਕਰ ਲਓ ਉੱਤਰ ਕੇ ਇੱਥੇ ਪਕਾ ਲਓ ਅੱਛਾ ਕੋਈ ਲੜੀ ਜੀ ਸੀ ਉਹਨਾਂ ਨੇ ਕਿਹਾ ਇੱਥੇ ਪਕਾਓ ਉੱਥੇ ਭਾਈ ਬੁੜੀਆਂ ਨੇ ਕਹਾ ਕੀ ਕਹੇ ਜਾਂ ਕੋਈ ਬਾਲਣਾ ਸਾਲਣਾ ਕਿਸੇ ਦੋ ਲਾਲੀਆਂ ਉਹ ਜਿਹੜੇ ਸਮਾਨ ਸੀ ਸਾਡੇ ਬਣਾਏ ਕੋਈ ਛੋਲੇ ਪੁਣੀ ਫਿਰਦਾ ਸੀ ਕੋਈ ਪਜੀਰੀ ਬਣਾਈ ਫਿਰ ਕੋਈ ਦਾਬੜਾ ਬਣਾਈ ਫਿਰਦਾ ਸੀ ਉਹ ਜਦ ਸਿੱਟਾਂ ਲੱਗਿਆ ਨਾ ਬੋਰੀਆਂ ਦੇ ਥੱਲੇ ਆ ਗਿਆ ਨਾ ਸਮਾਨ ਬਹੁਤੇ ਸੀ ਜਾਂ ਗੱਡੀ ਸੀ ਉਹ ਥੱਲੇ ਆ ਗਿਆ ਲੱਭੇ ਨਾ ਕਿਸੇ ਨੂੰ ਹੈ ਭਰ ਗਿਆ ਗੱਡੀ ਡੱਬੇ ਬੜੇ ਬੜੇ ਮਾਲ ਗੱਡੀ ਦੇ ਡੱਬੇ ਸੀ ਭਰ ਗਏ ਹੁਣ ਉਹ ਫਿਰ ਲੱਭੇ ਨਾ ਭੁੱਖੇ ਤਾਂ ਹੀ ਬੈਠੇ ਸੀ ਫਿਰ ਉਹ ਰੋਟੀਆਂ ਪਕਾਉਣ ਲੱਗੇ
कुछ नहीं कुछ ला लिया कोई दो इन्ना का टोक मैं खादा कौड़ा जहल वर्गा एक बुढ़ी ला के ले आई चल मेरा लाला हुक्म होया गड्डी चल बस ज्यादा आई ना गड्डी बार्डर से बाबे फौजियों के नारे पैन लग गए उधर गड्डी कूक मारे नाल फौजी नारा मारना फिर भी आ गया पाकिस्तान आ गया पाकिस्तान फिर लोग जने कायम हो गए लोगों के दिल कायम हो गए शुक्र निकले उत्थे आ गए फिर असी अब लगे लाहौर उतरन लाहौर जिस बार उतर लगे तो उन्होंने क्या आए सिपाही या उन्होंने कहा जिन्होंने फैसलाबाद यहाँ लाहौर लैलपुरे कहते ज़्यादा उन्हें कहा लैलपुर जिन्हें जाना वो बिच बैठे रहो लोग फिर बैठा लैलपुर की मशहूरी बड़ी सी इतने बंदे लोग इधर रह के गए थे कई वो कहते जाना लैलपुरा इतने आ लैलपुर फिर बह गए बिच या 6 बजे असी आया ना उत्थे आके ना उन्होंने कहा ला जाओ बस गड्डी खत्म उत्थों अभी उतर गए असी जेस बाग ना वो मेले थी मेले में नरमा कपाह रूं ते कोला ऐदा पिया उजड़ी पई उत्थे लाता उन्होंने पाई उत्ते रूं ते पाई जो कोले पाई जो अग बनाई जो चौल मिल लगा सानू चौल उत्थे फिर 5 दिन असी उत्थे रहे उसके बाद असी फिर आ गए आती सी गड्डी इत्थे अपने दूए नूं जड़ा वाले जड़ा वाली गड्डी नूं आ गए असी उत्थे आके जड़ा वाले उतरे हैं जड़ा वाले उतर के फिर असी तुर के आ झाल आ जिवें वो मशहूर है तो देखी हुए जड़ा वाले ये इत्थे तुर के असी आए फिर तुर के आए हैं अच्छा फिर मुहम्मद वाला एक पिंड आउंदा रस्ते दे विच उत्थे असी रात रहे दूए दिन असी वो कंप जा गए वो कंप जो थे आ गए आके फिर आटा मिल गया इत्थे वो फिर साढ़े जो नानके से पहला आ गए सी वो चले गए बूढ़ा मंडी उत्थे किसी ने आके दसिया भी सौदी सा भी चौधरी उत्थे चले गए बूढ़े हुण ना बूढ़े का किसी ने पता सी ना कासे का पता सी वो फिर पिछों साढ़े भाई होनी बइयां बुझियां लैके आ गए कट्ठे हो गए उत्थों फिर इन्होंने क्या भी हुण साढ़े नानकिया का फकीर सी आ 94 के चौकीदार किसी दसिया भी वो 94 च बैठा कभी उन्होंने पता इस बार पुछ उत्थे बैठे इतों असी फिर वो आए असी अन्ने पक्के आके उतरे अन्ने पक्के वो लिया वो फिर मियाँ चन्नू वाली जाती थी गड्डी इधर लगे आओ तो आ गए लिया गधियाँ गोधियाँ समान रखे फिर तो सर पे वो ले गए उत्थे अपने 15 चाका बूढ़ा मंडी के कोल 15 18 गुजरा चाका चौधरी गुलाम हैदर सी उत्थे गुजरा चौधरी बोले भाई फिर जमीन जून जो आती सानू उत्थे जा गए शुक्र है बस गल को पिंडों जो तुसीं उत्थों निकले तुसीं सारे आ गए हो कोई रहत नहीं जी उत्थे नहीं साडा जी साढ़े वो 10-20 पिंडों में भी कोई चीज़ नहीं वो बंदा जो मरिया वो भी उत्थे गया मरिया गोली लगी है बाकी साडा अमन शान है असीं अपने गड्ढे जोड़ के आए तो सड़िया बस आ रौला ही सी भी आ ना जाना और सानू खतरा कोई रात में नहीं कोई हमला होना कोई हमला नहीं साढ़े रास्ते कोई किसी ने हमला असीं अमन अमन मान आ गया अच्छा जो ये वंड हुई अपने पाकिस्तान आज़ाद होया हाँ जी बाबे वो मौसम सी भला जो आज़ाद होया जो जाड़े उजड़ के इधर आए वो मौसम मैनू शक आ भी सौन भादो के इधर से है इतने का शक पे जो तो देर की गल महीना में अगस्त का ही मेरे ख्याल है महीना जो हाँ ऐसे महीने में शक 14 अगस्त है 14 अगस्त अजकल हाँ अच्छा आन के फिर तुम गए अपने पिंड वेखण मुड़ के हाँ फिर सानू किसी ने जान के तो जाना वो नहीं गए अपने पिंड उत्थे चढ़ते पंजाब मुड़ के पंजाब चो उत्थे भैनी ला मुड़ के कितने गए को नहीं गए ना कोई जान की गुजारिश नहीं देखा पिछे जा बामन ना मेरी गल हुई थी साढ़े बंदा सरूफ ना अच्छा वो लकोटा जा मारी बैठा मैं क्या किदा बैठा हैगा साडा हानियों सी पर पछाण पछूण है जो सी मैं निशान छून दसे फिर उसकी अखर च आ गई गल वे आ वो फिर मैं कह लगा गल आ मैं कहना मेरी निगाह मर गई मैं कहा तू गोजरे आ जा तेरी निगाह मुफ्त बनावांगे
ਤੇ ਆਪਣੀ ਬੇਗਮ ਨੂੰ ਨਾਲ ਲਿਆਈ, ਖਾਣਾ ਪਾਣਾ ਉਹ ਪਕਾਈ ਜਾਊਗੀ ਕਿ ਤੁਸੀਂ ਸਾਡਾ ਤਾਂ ਖਾਂਦੇ ਨਹੀਂ ਹਟਦਾ ਹੈ। ਉਹ ਕਹਿੰਦਾ ਹੁਣ ਕਹਿੰਦਾ ਆਹ ਲੱਗੀ ਆ ਕੀ ਕਹਿੰਦੇ ਕਨਾਉਣਾ ਲੱਗੀ ਸੀ। ਆਹੋ ਹਾਂ ਉਹ ਕਹਿੰਦਾ ਹੁਣ ਇਹ ਲੱਗੀ ਆ, ਸਾਡਾ ਕਿੱਥੇ ਬਣਨਾ ਤੇ ਕੋਈ ਚਾਰਾ ਤੁਹਾਡਾ ਲੱਗਦਾ ਤੁਸੀਂ ਗੇੜਾ ਮਾਰ ਜਾਓ। ਮਗਰ ਸਾਡਾ ਇੱਥੇ ਕਿਹੜਾ ਕੋਈ ਦਰਬਾਰ ਸਾਡਾ ਨਹੀਂ ਕੋਈ, ਪੀਰ ਸਾਡਾ ਨਹੀਂ ਕੋਈ ਇੱਥੇ ਵੀ ਅਸੀਂ ਕਹਿੰਦੇ ਕਿਹਦੇ ਕੋਲ ਜਾਣਾ, ਪੀਰ ਸਾਡਾ ਬਣਾਉਣਾ ਬਸ। ਅਸੀਂ ਇੱਧਰ ਆਏ ਮੁੜ ਕੇ ਨਹੀਂ ਕੋਈ ਗੱਲਾਂ ਬਾਤਾਂ ਨਹੀਂ ਗਏ ਆ ਤੁਸੀਂ? ਹਾਂ ਤੁਹਾਡੇ ਪਿੰਡ ਦਾ ਹੋਰ ਵੀ ਘੁੰਮ ਕੇ ਆਇਆ ਉੱਥੇ? ਹਾਂਜੀ ਹੋਰ ਵੀ ਨਹੀਂ ਗਿਆ ਤੁਹਾਡੇ ਪਿੰਡ ਦਾ ਕੋਈ ਉੱਧਰ? ਕੋਈ ਬੰਦਾ ਨਾਜ਼ਰੀਨ 1947 ਟਾਈਮ ਦੇ ਵੰਡ ਵੇਲੇ ਦੀਆਂ ਜਾੜਿਆਂ ਦੀ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਕਰੋ, ਸ਼ੇਅਰ ਕਰੋ। ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਮੈਨੂੰ ਤੇ ਅਕਰਮ ਸਾਹਿਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼ ਜੀ।